ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 1 ਅਪ੍ਰੈਲ 2015 19 ਚੇਤ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਤੁਸੀਂ ਹਮੇਸ਼ਾ ਹੀ ਸਾਡੇ ਦਰਸ਼ਕਾਂ ਨਾਲ ਕੋਈ ਨਾ ਕੋਈ ਅਹਿਮ ਇਸ਼ੂ ਸਾਂਝਾ ਕਰਦੇ ਹੋ ਤੇ ਅੱਜ ਉਹ ਕਿਹੜਾ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ? ਅੱਜ ਤਾਂ ਪਹਿਲਾਂ ਅਪ੍ਰੈਲ ਫੂਲਸ ਡੇ ਹੈ। ਮੈਂ ਤਾਂ ਹੀ ਹੱਸਦੀ ਸੀ। ਵੈਸੇ ਜਿਹੜੀ ਯੂਰਪ ਦੀ ਟ੍ਰੈਡੀਸ਼ਨ ਰਹੀ ਹੈ ਉਹ ਕਹਿੰਦੇ ਵੀ 12 ਵਜੇ ਤੱਕ ਦੁਪਹਿਰੇ ਕਰ ਲਓ, ਪ੍ਰੈਂਕ ਨੂੰ ਕਹਿੰਦੇ ਨੇ, ਕੋਈ ਨਾ ਕੋਈ ਤੁਸੀਂ ਗੱਲ ਘੜੀ ਹੈ ਤੇ 12 ਵਜੇ ਬਾਅਦ ਜਿਹੜਾ ਕਰੇ ਉਹ ਫੂਲ ਹੈ, ਉਹਨੂੰ ਅਪ੍ਰੈਲ ਫੂਲ ਕਹਿੰਦੇ ਸੀ। ਪਰ ਚਲੋ ਹੁਣ ਅਸੀਂ ਅਪ੍ਰੈਲ ਫੂਲ ਬਣ ਜਾਂਦੇ ਹਾਂ। ਸੋ ਕਿਉਂਕਿ ਇਸ ਦਾ ਰੁਝਾਨ ਕਾਫੀ ਹੈ, ਚਾਰ ਚਫੇਰੇ, ਔਰ ਜਦੋਂ ਤੁਸੀਂ ਵਰਲਡ ਹਿਸਟਰੀ ਦੇ ਹਵਾਲੇ ਨਾਲ ਵੀ ਰਿਸਰਚ ਕਰਦੇ ਹੋ ਤਾਂ ਮੈਂ ਵੀ ਆਪਣੇ ਦਰਸ਼ਕਾਂ ਦੇ ਸਰੋਤਿਆਂ ਦੇ ਗਿਆਨ 'ਚ ਵਾਧਾ ਕਰਨ ਲਈ ਲੱਭਣ ਦੀ ਕੋਸ਼ਿਸ਼ ਕੀਤੀ ਕਿ ਇਹ ਸਾਰੇ ਦਾ ਕੀ ਓਰੀਜਨ ਕਿੱਥੋਂ ਆਇਆ ਜੀ। ਸੋ ਇਹਦਾ ਸਭ ਤੋਂ ਪਹਿਲਾਂ ਜਿਹੜਾ ਅਪ੍ਰੈਲ ਫੂਲ ਡੇ ਦਾ ਮੈਂਸ਼ਨ ਹੁੰਦਾ ਹੈ, ਜੈਫਰੀ ਚੌਸਰਸ ਇੱਕ ਆਥਰ ਹੋਇਆ, ਉਹਨੇ ਕਿਤਾਬ ਲਿਖੀ ਹੈ ਕੈਂਟਰਬਰੀ ਟੇਲਸ ਜੀ, ਔਰ ਇਹ 1392 ਦੇ ਵਿੱਚ ਪਬਲਿਸ਼ ਹੋਈ। ਇਹਦੇ 'ਚ ਸਭ ਤੋਂ ਪਹਿਲਾਂ ਜ਼ਿਕਰ ਆਇਆ ਹੈ ਇਸ ਦਾ। ਹਾਲਾਂਕਿ ਇਸ ਬਾਰੇ ਅੱਡ-ਅੱਡ ਰਾਵਾਂ ਨੇ ਕਿ ਕਈ ਜਿਹੜੇ ਨੇ ਥਿੰਕਰ ਇਹ ਸੋਚਦੇ ਨੇ ਕਿ ਜਦੋਂ ਜਨਵਰੀ 1 ਨਿਊ ਈਅਰ ਡੇ ਅਨਾਉਂਸ ਹੋਇਆ ਤੇ ਉਹਦੇ ਨਾਲ ਇਹਦਾ ਕੋਈ ਸਬੰਧ ਹੈ, ਜਿਹਨੂੰ ਹੁਣ ਥਾਟ ਨੂੰ ਕੋਈ ਬਹੁਤੀ ਕ੍ਰੈਡੀਬਿਲਿਟੀ ਨਹੀਂ ਹੈ ਜੀ। ਔਰ ਇਹਦੀ ਸ਼ੁਰੂਆਤ ਇਹੀ ਸੀ ਕਿ ਵੀ ਹਾਰਮਲੈਸ ਪ੍ਰੈਂਕਸ, ਜਿਹੜਾ ਕੋਈ ਵੀ ਇਸ ਕਿਸਮ ਦਾ ਨੁਕਸਾਨ ਨਾ ਹੋਏ। ਹੁਣ ਇਹ ਨਹੀਂ ਸੀ ਕਿ ਤੁਸੀਂ ਕਿਸੇ ਨੂੰ ਕਿਸੇ ਦੇ ਨੀਅਰ ਐਂਡ ਡੀਅਰ ਵਨ ਦੀ ਡੈਥ ਦੀ ਖਬਰ ਦਿਓ। ਹਾਲਾਂ ਮੈਨੂੰ ਯਾਦ ਹੈ ਆਪਣੇ ਚਾਈਲਡਹੁੱਡ ਡੇਜ਼ ਦਾ ਕਿ ਇੰਡੀਆ 'ਚ ਜਿੱਥੇ ਹਰ ਚੀਜ਼ ਨੂੰ ਚੀਪਨ ਕਰ ਦਿੱਤਾ ਜਾਂਦਾ ਹੈ, ਇਸ ਕਿਸਮ ਦੇ ਕਈ ਵਾਰ ਖਤਰਨਾਕ ਕਿਸਮ ਦੀਆਂ ਜਿਹੜੀਆਂ ਨੇ ਰਿਊਮਰਸ ਵੀ ਉਡਾ ਦਿੱਤੀਆਂ ਜਾਂਦੀਆਂ ਸੀ, ਜਿਨ੍ਹਾਂ ਦੇ ਨਾਲ ਨੁਕਸਾਨ ਵੀ ਹੁੰਦਾ ਸੀ। ਪਰ ਜਿੱਥੇ ਯੂਰਪ ਦੇ ਵਿੱਚ ਸ਼ੁਰੂ ਹੋਇਆ, ਹਾਲਾਂਕਿ ਯੂਰਪ 'ਚ ਕੋਈ ਟ੍ਰੈਡੀਸ਼ਨ ਛੋਟੀ ਨਹੀਂ ਸੀ, ਕਈ ਵਾਰ ਸ਼ੁਰੂ 'ਚ ਤਾਂ ਇਹ ਹੁੰਦਾ ਸੀ ਕਿ ਈਵਨ ਅਖਬਾਰਾਂ ਦੇ ਵਿੱਚ ਜਿੰਨਾ ਉਹਨਾਂ ਦਾ ਮੀਡੀਆ ਹੁੰਦਾ ਸੀ, 1 ਅਪ੍ਰੈਲ ਨੂੰ ਜਿੰਨੀਆਂ ਖਬਰਾਂ ਛਪੀਆਂ ਉਹਦੇ 'ਚ ਫਰੰਟ ਪੇਜ ਤੇ ਇੱਕ ਅੱਧੀ ਖਬਰ ਐਸੀ ਹੁੰਦੀ ਸੀ ਜਿਹੜੀ ਸੱਚੀ ਨਹੀਂ ਸੀ ਹੁੰਦੀ, ਔਰ ਲੋਕ ਉਹਨੂੰ ਵਿਸ਼ਵਾਸ ਕਰਕੇ ਉਦੋਂ ਰਿਐਕਟ ਕਰਦੇ ਸੀ। ਦੈਨ ਉਹਨਾਂ ਨੂੰ ਰਿਅਲਾਈਜ਼ ਹੁੰਦਾ ਸੀ ਵੀ ਇਹ ਤਾਂ ਅੱਜ ਅਸੀਂ ਅਪ੍ਰੈਲ ਫੂਲ ਬਣ ਗਏ ਜੀ। ਔਰ ਕੁਝ ਥਾਵਾਂ ਦੇ ਉੱਤੇ ਜਦੋਂ ਇਸ ਅਪ੍ਰੈਲ ਫੂਲ ਡੇ ਦਾ ਬਾਕੀ ਸੱਭਿਆਚਾਰਾਂ ਦੇ ਵਿੱਚ ਕਿਹੜੇ ਇਹਦੇ ਪ੍ਰੀਕਰਸਰ ਨੇ ਜਿਨ੍ਹਾਂ ਦੇ ਵਿੱਚ ਇਹਦੀ ਸ਼ੁਰੂਆਤ ਹੋਈ, ਤੇ ਰੋਮਨ ਐਮਪਾਇਰ ਦੇ ਹਵਾਲੇ ਨਾਲ ਰੋਮਨ ਫੈਸਟੀਵਲ ਆਫ ਹਾਈਲੇਰੀਆ ਇੱਕ ਫੈਸਟੀਵਲ ਵੀ ਇਸ ਕਿਸਮ ਦਾ ਹੀ ਸੀ, ਜਿਹਦੇ 'ਚ ਲੋਕ ਇੱਕ ਦੂਸਰੇ ਨਾਲ ਮਜ਼ਾਕ ਵੀ ਕਰਦੇ ਸੀ, ਕੁਝ ਸਸਪੈਂਸ ਦੀਆਂ ਗੱਲਾਂ ਵੀ ਕਰਦੇ ਸੀ, ਕੁਝ ਗਲਤ ਜਾਣਕਾਰੀ ਵੀ ਦਿੰਦੇ ਸੀ। ਔਰ ਇਸ ਕੈਟਾਗਰੀ 'ਚ ਉਹਨਾਂ ਨੇ ਹੋਲੀ ਨੂੰ ਵੀ ਰੱਖਿਆ ਕਿ ਇੰਡੀਆ ਦੇ ਵਿੱਚ ਜਿਹੜੀ ਹੋਲੀ ਹੈ, ਔਰ ਮੈਂ ਦੇਖਦਾ ਵੀ ਹੁਣ ਭਾਵੇਂ ਹੋਲੀ ਨੂੰ ਜੋ ਮਰਜ਼ੀ ਰੰਗਤ ਦੇ ਦੇਣ ਜੀ, ਇਸ ਦੇ ਵਿੱਚ ਵੀ ਇੱਕ ਕਿਸਮ ਦਾ ਜਿਹੜਾ ਫਨ ਫੈਕਟਰ ਹੈ ਉਹ ਜ਼ਿਆਦਾ ਰਿਹਾ। ਭਾਵੇਂ ਇਹਨੂੰ ਪਹਿਲਾਂ ਦਲਿਤਾਂ ਦੇ ਤਿਉਹਾਰ ਦੇ ਤੌਰ ਤੇ ਜੋੜ ਕੇ ਦੇਖਿਆ ਗਿਆ, ਔਰ ਇਸ ਦੇ ਵਿੱਚ ਜਿਵੇਂ ਖਾਸ ਤੌਰ ਤੇ ਗੰਗਾ ਜਮਨਾ ਕਲਚਰ ਦੀ ਹੋਲੀ ਹੈ, ਮਥੁਰਾ ਦੀ ਜਾਂ ਕ੍ਰਿਸ਼ਨ ਜੀ ਦੀਆਂ ਰਾਸਾਂ ਜਾਂ ਗੋਪੀਆਂ ਤੇ ਦੂਜੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਔਰ ਜਦੋਂ ਤੁਸੀਂ ਯੂਪੀ ਬਿਹਾਰ ਦੇ ਬਹੀਆਂ 'ਚ ਦੇਖੋ ਇਸ ਨੂੰ ਸੈਲੀਬ੍ਰੇਟ ਕਰਨ ਦਾ, ਉਹਦੇ 'ਚ ਭੰਗ ਦਾ ਇਸਤੇਮਾਲ ਜ਼ਰੂਰ ਹੁੰਦਾ ਹੈ। ਉਹ ਭਾਵੇਂ ਭੰਗ ਦੇ ਪਕੌੜਿਆਂ ਦੇ ਰੂਪ 'ਚ ਹੋਏ ਜਾਂ ਦੂਸਰੇ ਜਿਹੜੇ ਨੇ ਉਹ ਜਿਹੜੇ ਰੰਗ ਸੁੱਟਣ ਵਾਲਾ ਜਾਂ ਦੂਜਾ ਕੰਮ 'ਚੋਂ ਅੱਧਿਓਂ ਜ਼ਿਆਦਾ ਜਿਹੜੇ ਨੇ ਉਹ ਭੰਗੀ ਹੋਏ ਹੁੰਦੇ ਨੇ, ਔਰ ਸ਼ਾਮ ਤੱਕ ਪਹੁੰਚਦੇ ਆ ਹੋਰ ਵੀ ਕਈ ਕੁਛ ਉਸ ਦੇ ਵਿੱਚ ਰਲ ਜਾਂਦਾ। ਸੋ ਇਹਨਾਂ ਨੇ ਜਿਹੜਾ ਐਨਸਾਈਕਲੋਪੀਡੀਆ ਨੇ ਈਵਨ ਹੋਲੀ ਨੂੰ ਵੀ ਅਪ੍ਰੈਲ ਫੂਲ ਦਾ ਪ੍ਰੀਕਰਸਰ ਕਿਹਾ ਇੰਡੀਅਨ ਸੁਸਾਇਟੀ ਦੇ ਵਿੱਚ। ਇਸ ਤਰ੍ਹਾਂ ਮਿਡੀਏਵਲ ਇੱਕ ਫੈਸਟੀਵਲ ਆਫ ਫੂਲਸ ਹੀ ਵੱਜਦਾ ਸੀ, ਉਹਨੂੰ ਵੀ ਅਪ੍ਰੈਲ ਦਾ ਜਿਹੜਾ ਹੈ ਉਹ ਅਪ੍ਰੈਲ ਫੂਲ ਦਾ ਦੀ ਸ਼ੁਰੂਆਤੀ ਡੇ ਕਿਹਾ ਜਾਂਦਾ। ਹੁਣ ਇੱਕ ਉਹਦਾ ਜਿਹੜਾ ਕਾਫੀ ਰੁਝਾਨ ਰਿਹਾ ਯੂਰਪ ਦੇ ਵਿੱਚ, ਇਹ ਹੁੰਦਾ ਸੀ ਕਿ ਕਿਸੇ ਨੂੰ ਚਿੱਠੀ ਦੇ ਕੇ ਕਿਸੇ ਦੇ ਕੋਲ ਭੇਜਿਆ ਜਾਂਦਾ ਸੀ ਵੀ ਇਹਨੂੰ ਇਨੀਸ਼ੀਅਲ ਡਿਲੀਵਰ ਕਰ ਦੇ ਜੀ, ਔਰ ਉਹਨੂੰ ਹੁੰਦਾ ਸੀ ਬੜੀ ਜ਼ਰੂਰੀ ਹੈ ਉਹ, ਕਿਉਂਕਿ ਉਦੋਂ ਇੰਨੇ ਸਾਧਨ ਨਹੀਂ ਸੀ ਜਿਵੇਂ ਅੱਜ ਟਰਾਂਸਪੋਰਟੇਸ਼ਨ ਦੇ ਨੇ ਜਾਂ ਤੁਸੀਂ ਮੋਬਾਈਲ ਫੋਨ ਤੇ ਕਰਦੇ ਹੋ। ਉਹ ਭੱਜ ਭਜਾ ਕੇ ਜਦੋਂ ਉੱਥੇ ਪਹੁੰਚਦਾ ਸੀ ਤਾਂ ਉਹਦੇ ਦੋ ਚੀਜ਼ਾਂ ਨਿਕਲਦੀਆਂ ਸੀ। ਇੱਕ ਤਾਂ ਸੀ ਕਿ ਹੈਪੀ ਅਪ੍ਰੈਲ ਫੂਲ, ਤੇ ਇੱਕ ਹੋਰ ਐਡਰੈਸ ਲਿਖਿਆ ਹੁੰਦਾ ਸੀ ਉਹਦੇ 'ਚ, ਉਹਨੂੰ ਕਿਹਾ ਜਾਂਦਾ ਸੀ ਜਿਹੜਾ ਹੁਣ ਤੈਨੂੰ ਚਿੱਠੀ ਦੇਣ ਆਇਆ ਇਹਨੂੰ ਦੇ ਕੇ ਅੱਗੇ ਭੇਜ ਦੇ। ਤੇ ਇਸ ਤਰ੍ਹਾਂ ਉਹਦਾ ਜਦੋਂ ਸਾਰਾ ਦਿਨ ਗੇੜਾ ਲੱਗ ਜਾਂਦਾ ਸੀ ਤਾਂ ਅਖੀਰ 'ਚ ਜਦੋਂ ਉਹ ਪਹੁੰਚਦਾ ਸੀ ਤੇ ਉਹਦੇ 'ਚੋਂ ਸਲਿੱਪ ਨਿਕਲਦੀ ਸੀ ਅਪ੍ਰੈਲ ਫੂਲ, ਵੀ ਤੈਨੂੰ ਅਪ੍ਰੈਲ ਫੂਲ ਬਣਾ ਦਿੱਤਾ। ਹੁਣ ਉਹਦੇ ਤੇ ਨਾਲ ਇਹ ਹੁੰਦਾ ਸੀ ਕਿ ਸੈਂਡ ਦਾ ਫੂਲ ਫਰਦਰ। ਹਾਂ,
ਉਹਨੂੰ ਅਪ੍ਰੈਲ ਫੂਲ ਤਾਂ ਨਿਕਲਦਾ ਸੀ, ਉਹਦੇ ਵਿੱਚ ਇਹ ਹੁੰਦਾ ਸੀ ਕਿ ਸੈਂਡ ਦਾ ਫੂਲ ਫਰਦਰ, ਕਿ ਜਿਹੜਾ ਮੂਰਖ ਤੇਰੇ ਕੋਲ ਆਇਆ ਇਸ ਮੂਰਖ ਨੂੰ ਅੱਗੇ ਭੇਜ ਜੀ। ਔਰ ਜਿਹੜਾ ਲੰਡਨ ਦੇ ਵਿੱਚ, ਲੰਡਨ ਦੇ ਹਵਾਲੇ ਨਾਲ ਬਹੁਤ ਪਪੂਲਰ ਅਪ੍ਰੈਲ ਫੂਲ ਜੋਕ ਰਿਹਾ, ਜਿਹਨੂੰ ਹੁਣ ਵੀ ਕੋਟ ਹੁੰਦਾ ਹੈ, ਕਿ ਉਹਦੇ 'ਚ ਇਹ ਰਿਊਮਰ ਅਰਾਊਂਡ ਜਾਂ ਮੀਡੀਆ 'ਚ ਵੀ ਖਬਰ ਲੱਗ ਗਈ 1698 'ਚ ਕਿ ਲੰਡਨ ਟਾਵਰ ਦੇ ਵਿੱਚ ਇੰਗਲੈਂਡ ਦੇ ਸ਼ੇਰਾਂ ਨੂੰ ਨਵਾਇਆ ਜਾ ਰਿਹਾ, ਤੇ ਹਜ਼ਾਰਾਂ ਲੋਕ ਦੌੜੇ ਕਿ ਜੀ ਸ਼ੇਰਾਂ ਨੂੰ ਕਿੱਦਾਂ ਨਵਾ ਰਹੇ ਨੇ, ਵੀ ਸ਼ੇਰ ਤਾਂ ਕਿਸੇ ਦੇ, ਹੁਣ ਸ਼ੇਰ ਦਾ ਫੇਰ ਤਾਂ ਅੱਜ ਵੀ ਹੈ। ਜਦੋਂ ਹਜ਼ਾਰਾਂ ਲੋਕ ਉੱਥੇ ਪਹੁੰਚੇ ਲੰਡਨ ਟਾਵਰ 'ਚ ਦੇਖਣ ਵੀ ਸ਼ੇਰਾਂ ਨੂੰ ਨਵਾ ਰਹੇ ਨੇ, ਤਾਂ ਉੱਥੇ ਕੁਝ ਵੀ ਨਹੀਂ ਸੀ। ਔਰ ਉੱਥੋਂ ਜਿਹੜਾ ਇਹ ਇੱਕ ਬੜਾ ਪਪੂਲਰ ਅਪ੍ਰੈਲ ਫੂਲ ਜੋ ਹੋ ਗਿਆ ਕਿ ਜੀ ਲੰਡਨ ਟਾਵਰ ਸ਼ੇਰਾਂ ਨੂੰ ਨਵਾਇਆ ਜਾ ਰਿਹਾ ਜੀ। ਔਰ ਇਸ ਸਾਰੇ ਦੇ ਨਾਲ ਮੈਂ ਸਮਝਦਾ ਵੀ ਕੁੱਲ ਮਿਲਾ ਕੇ ਇਸ ਕਿਸਮ ਦਾ ਜਿਹੜਾ ਜਿਸ ਨੂੰ ਤੁਸੀਂ ਹਿਊਮਰ ਕਹਿੰਦੇ ਹੋ ਜਾਂ ਫਨ ਕਹਿੰਦੇ ਹੋ, ਜਾਂ ਜ਼ਿੰਦਗੀ ਦੇ ਵਿੱਚ ਇੱਕ ਹਾਸਿਆਂ ਦਾ ਇੱਕ ਰੋਲ ਹੈ, ਔਰ ਮੈਂ ਸਮਝਦਾ ਵੀ ਇਸ ਨੂੰ ਜਿਹੜਾ ਵਿਅੰਗ ਵੀ ਇਸ ਚੋਂ ਪੈਦਾ ਹੁੰਦਾ ਹੈ, ਇਸ ਥਾਟ ਚੋਂ, ਔਰ ਡਰਾਮੈਟਿਕ ਅੰਦਾਜ਼ ਦੇ ਨਾਲ, ਹਾਸ ਰਸ ਦੇ ਨਾਲ ਕਿਸੇ ਗੱਲ ਨੂੰ ਕਹਿਣਾ ਵੀ। ਔਰ ਮੈਂ ਜਦੋਂ ਇਹਨੂੰ ਈਵਨ ਸਿੱਖੀ ਦੇ ਹਵਾਲੇ ਨਾਲ ਇਹ ਸਾਰੇ ਨੂੰ ਦੇਖਣ ਦੀ ਕੋਸ਼ਿਸ਼ ਕੀਤੀ, ਭਾਵੇਂ ਸਾਡੇ ਕੋਈ ਦਿਨ ਤਾਂ ਨਹੀਂ ਮਿੱਥਿਆ ਹੋਇਆ ਜੀ, ਪਰ ਜਦੋਂ ਅਸੀਂ ਪ੍ਰਚਾਰ ਢੰਗ ਦੇ ਹਵਾਲੇ ਨਾਲ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਦੀ ਜਗਨਨਾਥਪੁਰੀ ਦੇ ਵਿੱਚ ਆਮਦ ਦੇ ਉੱਤੇ ਇੱਕ ਸਾਖੀ ਸਾਡੇ ਇਤਿਹਾਸ 'ਚ ਮਿਲਦੀ ਹੈ ਕਿ ਵੀ ਉੱਥੇ ਇੱਕ ਸਵੇਰ ਵੇਲੇ ਜੋਗੀ ਜਿਹੜਾ ਹੈ ਉਹ ਸਮਾਧੀ ਲਾ ਕੇ ਪੁੱਠੀਆਂ ਅੱਖਾਂ ਕਰਕੇ ਬੈਠ ਜਾਂਦਾ ਸੀ। ਅੱਗੇ ਲੋਕ ਬੈਠੇ ਨੇ, ਉਹ ਅੱਖਾਂ ਬੰਦ ਕੀਤੀਆਂ ਉਹਨੇ, ਉਹ ਦੱਸ ਰਿਹਾ ਕਿ ਜੀ ਹਮ शिवपुरी में हैं, शिव जी बहुत प्रसन्न हैं और ये हो रहा है, अब हम विष्णुपुरी में हैं, वहाँ वो दस रहे जिवें वो परलोक च कर रहा है, तो ਉਹਦੇ ਉਹ ਅੱਖਾਂ ਬੰਦ ਕਰਕੇ ਪੁਰੀਆਂ 'ਚ ਘੁੰਮ ਰਿਹਾ, ਤੇ ਉਹਦਾ ਜਿਹੜਾ ਅੱਗੇ ਲੋਟਾ ਰੱਖਿਆ ਹੋਇਆ ਹੈ ਉਹਦੇ 'ਚ ਲੋਕ ਧੜਾ ਧੜ ਜਿਹੜੇ ਨੇ ਪੈਸੇ ਪਾ ਰਹੇ ਨੇ ਜੀ। ਗੁਰੂ ਨਾਨਕ ਸਾਹਿਬ ਨੇ ਦੇਖਿਆ ਤੇ ਭਾਈ ਮਰਦਾਨੇ ਜੀ ਨੂੰ ਉਹਨਾਂ ਨੇ ਕਿਹਾ ਵੀ ਇਹਦਾ ਪੈਸਿਆਂ ਵਾਲਾ ਲੋਟਾ ਚੁੱਕ ਕੇ ਦੀ ਪਿੱਠ ਪਿੱਛੇ ਰੱਖ। ਹੁਣ ਉਹਦੀ ਪਿੱਠ ਪਿੱਛੇ ਰੱਖਤਾ। ਜਦੋਂ ਉਹਦੀ ਅੱਖ ਖੁੱਲੀ ਤੇ ਉਹਨੇ ਦੇਖਿਆ ਵੀ ਉਹ ਗਾਇਬ ਹੈ, ਉਹ ਲੱਗਾ ਜਿਉਂ ਬਦਦੁਆਵਾਂ ਦੇਣ ਵੀ ਕੀ ਹੋਇਆ ਜਾਂ ਦੂਜਾ ਹੈ। ਤੇ ਉਹਦੇ ਤੇ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ ਗੁਰਬਾਣੀ 'ਚ ਕਿ ਕਾਲ ਨਾਹੀਂ जोग नाही नाही सत का टब थानष्ट जग पृष्ठ होए डूबता इव जग कल में राम नाम सार अखी ता पकड़े अखी ता मीटे नाक पकड़े ठगण कौ संसार। अगली उदा शब्द है मगर पाछे कछू ना सूझे ए पदम अलो कि भी ये तीर्थां ते बैठे लोग थानस जग पृष्ठ होए सारा संसार नूं इन्हां ने डूबिया होया। ये गल्लां पुरियां दियां करदे ने, ਅੱਖ ਬੰਦ ਕੀਤੀ ਹੈ, ਨੱਕ ਫੜ ਕੇ ਜਿਹੜੀਆਂ ਨੇ ਗੱਲਾਂ ਕਰਦੇ ਨੇ, ਪਰ ਜਿਹੜਾ ਰੱਬ ਦਾ ਨਾਂ ਹੈ ਅੱਖੀਂ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰੇ, ਸੰਸਾਰ ਨੂੰ ਠੱਗਣ ਦੀਆਂ ਰੀਤਾਂ ਤੇ ਇਹਨਾਂ ਨੂੰ ਆਪਣੀ ਪਿੱਠ ਦੇ ਪਿੱਛੇ ਕੁਝ ਨਹੀਂ ਸੁਝਦਾ ਹੈ। ਸੋ ਮੈਂ ਸਮਝਦਾ ਵੀ ਇਹ ਜਿਹੜਾ ਸਾਰਾ ਹੀ ਐਲੀਮੈਂਟ ਹੈ ਜਿਹਦੇ ਵਿੱਚ ਤੁਸੀਂ ਇੱਕ ਹੁਣ ਜਿਹੜੇ ਲੋਕਾਂ ਨੇ ਉਹ ਸਾਰਾ ਨਜ਼ਾਰਾ ਦੇਖਿਆ ਹੋਏਗਾ, ਜਿਉਂ-ਜਿਉਂ ਜੋਗੀ ਜਿਹੜਾ ਉਹ ਬਦਦੁਆਵਾਂ ਔਰ ਅਪਸ਼ਬਦ ਬੋਲਦਾ ਹੋਏਗਾ, ਲੋਕ ਸਾਹਮਣੇ ਹੱਸ ਰਹੇ ਹੋਣਗੇ ਕਿ ਵੀ ਇਹਨੂੰ ਸ਼ਿਵਪੁਰੀ ਬ੍ਰਹਮਪੁਰੀ ਨਜ਼ਰ ਆਉਂਦੀ ਸੀ, ਪਿੱਠ ਦੇ ਪਿੱਛੇ ਤਾਂ ਨਜ਼ਰ ਨਹੀਂ ਆਉਂਦਾ ਜੀ। ਸੋ ਅਸੀਂ ਜਿਹੜਾ ਹੁਣ ਇਹਦੀ ਅਪ੍ਰੈਲ ਫੂਲ ਦੀ ਵਧਾਈ ਤਾਂ ਨਹੀਂ ਦਿੰਦੇ, ਪਰ ਅਸੀਂ ਕੋਈ ਆਪਣੇ ਦਰਸ਼ਕਾਂ ਨੂੰ ਕਿਸੇ ਕੋਈ ਐਸੀ ਅਣਕਿਆਸੀ ਗੱਲ ਵੀ ਨਹੀਂ ਕਹਿਣਾ ਚਾਹੁੰਦੇ ਕਿ ਵੀ ਉਹਨਾਂ ਨੂੰ ਲੱਗੇ ਵੀ ਬਣੇ ਫੂਲ। ਵੈਸੇ ਬਹੁਤ ਵਾਰ ਮੈਂ ਸੋਚਦਾ ਜੇ ਕੌਮੀ ਤੌਰ ਤੇ ਦੇਖੀਏ ਤੇ ਉਹ ਸਰ ਕਪੂਰ ਸਿੰਘ ਸਾਚੀ ਸਾਖੀ 'ਚ ਇੱਕ ਵਾਕਿਆ ਬਿਆਨਦੇ ਨੇ, ਉਹ ਕੈਂਬਰਿਜ ਯੂਨੀਵਰਸਿਟੀ ਦੇ ਹਵਾਲੇ ਨਾਲ, ਕਿ ਇੱਕ ਮੁਸਲਮਾਨ ਸਟੂਡੈਂਟ ਹੈ, ਇੱਕ ਹਿੰਦੂ ਸਟੂਡੈਂਟ ਹੈ, ਇਹ ਨੇ ਕਿ ਜੀ ਜੇ ਅੰਗਰੇਜ਼ ਚਲੇ ਗਏ ਕੀ ਹੋਏਗਾ ਕੀ ਨਹੀਂ ਹੋਏਗਾ। ਲੇਕਿਨ ਉਹ ਸਾਰੀ ਕਹਾਣੀ ਦਾ ਤੱਤ ਸਾਰੇ ਹੈ ਵੀ ਇਨ ਦਾ ਐਂਡ ਜਿਹੜੀ ਗੱਲ ਉਸ ਹਿੰਦੂ ਸਟੂਡੈਂਟ ਨੇ ਕਹੀ ਜੀ ਉਹ ਸਾਡੇ ਤੇ ਹੀ ਲਾਗੂ ਹੋਈ। ਅਸੀਂ ਲੋਲੇ ਵੀ ਬਣੇ ਔਰ ਅਸੀਂ ਮੂਰਖ ਵੀ ਬਣੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਮੂਰਖ ਬਣਨਾ ਹੈ ਜਾਂ ਫੂਲ ਬਣਨਾ ਹੈ ਇਹ ਇਕੱਲਾ ਇੰਡੀਵਿਜੂਅਲ ਪਾਰਟ ਨਹੀਂ ਹੈ। ਕੌਮਾਂ ਦੀ ਜ਼ਿੰਦਗੀ 'ਚ ਵੀ ਜਦੋਂ ਤੁਸੀਂ ਕਿਸੇ ਤੇ ਬੇਮਤਲਬ ਔਰ ਬਿਨਾਂ ਕਿਸੇ ਦੀ ਪਰਖ ਕੀਤੇ ਇਤਬਾਰ ਕਰਦੇ ਹੋ ਤੇ ਫਿਰ ਕੌਮਾਂ ਵੀ ਡੁੱਬ ਜਾਂਦੀਆਂ। ਔਰ ਸਾਡੇ ਸਾਹਮਣੇ ਜਿਹੜਾ ਉਸ ਨੂੰ ਹੀ ਖਤਾ ਕਰਨੀ ਵੀ ਕਹਿੰਦੇ ਨੇ, ਇਹ ਜਿਹੜਾ ਮੂਰਖ ਬਣਨਾ ਹੁੰਦਾ ਹੈ ਇਹ ਵੀ। ਔਰ ਇਹਦੇ ਤੇ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਅਕਸਰ ਯੂਜ਼ ਹੁੰਦੀ ਹੈ ਕਿ once you fool me shame on you, twice you fool me shame on me। ਇੱਕ ਵਾਰ ਤੂੰ ਮੂਰਖ ਬਣਾਇਆ ਤੁਸੀਂ ਸਾਨੂੰ, ਤੁਹਾਨੂੰ ਸ਼ਰਮ ਆਣੀ ਚਾਹੀਦੀ। ਦੂਜੀ ਵਾਰ ਮੈਂ ਮੂਰਖ ਬਣਿਆ ਮੈਨੂੰ ਸ਼ਰਮ ਆਣੀ ਚਾਹੀਦੀ ਜੀ। ਸੋ ਮੈਂ ਸਮਝਦਾ ਹਾਂ ਵੀ 47 'ਚ ਵੀ ਅਸੀਂ ਮੂਰਖ ਬਣੇ ਔਰ ਅੱਜ ਵੀ ਬਹੁਤ ਸਾਰਾ ਜਿਹੜਾ ਦੌਰ ਹੈ ਇਸ ਕਿਸਮ ਦਾ
ਚੱਲਿਆ ਹੋਇਆ ਉਸ ਦੇ ਵਿੱਚ ਉਹ ਕੋਈ ਵਰਤਾਰਾ ਮੋਦੀ ਦੇ ਹਵਾਲੇ ਨਾਲ ਹੈ, RSS ਦੇ ਹਵਾਲੇ ਨਾਲ ਹੈ, ਬਾਦਲ ਦੇ ਹਵਾਲੇ ਨਾਲ ਹੈ। ਜੇ ਇਹਨਾਂ ਸਾਰਿਆਂ ਨੂੰ ਤੁਸੀਂ ਜਿਹੜਾ ਪੋਲੀਟੀਕਲ ਈਡੀਐਮ 'ਚ ਦੇਖਣਾ ਚਾਹੋ ਤੇ ਅਸੀਂ ਲਗਾਤਾਰਤਾ ਦੇ ਨਾਲ ਜਿਹੜਾ ਹੈ ਉਹ ਮੂਰਖ ਬਣ ਰਹੇ ਹਾਂ ਜੀ, ਮੂਰਖ ਬਣੇ ਔਰ ਪਤਾ ਨਹੀਂ ਕਦੋਂ ਤੱਕ ਮੂਰਖ ਬਣਦੇ ਰਹਾਂਗੇ। ਸੋ ਗੱਲ ਸਿਰਫ ਇੱਕ ਅਪ੍ਰੈਲ ਫੂਲ ਦੇ ਜੋਕ ਦੀ ਨਹੀਂ ਹੈ ਜੀ ਜੀ। ਹੁਣ ਜਿਹੜੀ ਹੈ ਗੱਲ, ਇਹ ਜੋਕ ਨਹੀਂ ਹੈ, ਇਹ ਖਬਰ ਹੈ ਜੀ। ਔਰ ਇਹ ਖਬਰ ਹੈ ਬਿਹਾਰ 'ਚ ਭਿਖਾਰੀ ਚਲਾਉਂਦੇ ਨੇ ਬੈਂਕ। ਵਾਹ। ਹਾਲਾਂ ਪਰਸੋਂ ਹੀ ਸਾਡੇ ਸਟਾਫ ਰੂਮ 'ਚ ਇੱਕ ਸੁਣਾ ਰਹੇ ਸੀ ਜੋ ਕਹਿਣ ਲੱਗੇ ਜੀ ਅਸੀਂ ਸਾਰੇ ਵੇਟ ਕਰ ਰਹੇ ਸੀ ਬੱਸ ਦੀ, ਲੋਕਲ ਬੱਸ ਦੀ। ਇੱਕ ਕਹਿੰਦੇ ਭਿਖਾਰੀ ਆਇਆ, ਉਹਨੇ ਆ ਕੇ ਆਪਣਾ ਠੂਠਾ ਸਾਰਿਆਂ ਦੇ ਅੱਗੇ ਕੀਤਾ, ਉਹਨੇ ਵੀ ਉਹਦੇ 'ਚ ਪਾਇਆ। ਉਹਦੇ 'ਚ ਵੀ ਕਹਿੰਦਾ ਵੀ ਉਹ ਸਾਰੇ ਤੋਂ ਲੈ ਕੇ ਤੇ ਉਹਨੇ ਕਹਿੰਦਾ ਆਟੋ ਕੀਤਾ ਤੇ ਬਹਿ ਕੇ ਚਲਾ ਗਿਆ। ਅਸੀਂ ਜਿਹੜੇ ਬਸ ਠੀਕ ਰਹੇ। ਸੋ ਇਹ ਖਬਰ TV ਚੈਨਲਸ ਦਾ ਵੀ ਚੱਲੀ ਹੈ ਜੀ ਕਿ ਬਿਹਾਰ ਦੇ ਗਿਆ ਸ਼ਹਿਰ ਦੇ ਮੰਗਲਾ ਗੌਰੀ ਇਲਾਕੇ ਦੇ ਵਿੱਚ 40 ਭਿਖਾਰੀਆਂ ਨੇ ਮਿਲ ਕੇ ਇੱਕ ਬੈਂਕ ਸ਼ੁਰੂ ਕੀਤਾ। ਉਹਦਾ ਨਾਮ ਉਹਨਾਂ ਨੇ ਮੰਗਲਾ ਬੈਂਕ ਰੱਖਿਆ ਜੀ। ਔਰ ਉਸ ਮੰਗਲਾ ਬੈਂਕ 'ਚ ਉਹਨਾਂ ਨੇ ਫੈਸਲਾ ਕੀਤਾ ਕਿ ਵੀ ਫਲਾਣੇ ਦਿਨ ਸਾਰੇ ਭਿਖਾਰੀ ਇੰਨੇ ਪੈਸੇ ਜਮ੍ਹਾਂ ਕਰਾਇਆ ਕਰਨ। ਉਹਨਾਂ ਨੇ ਕਿਹਾ ਜੀ ਸਾਡੀ ਬੜੀ ਸੇਵਿੰਗ ਹੋਣੀ ਸ਼ੁਰੂ ਹੋ ਗਈ, ਅਸੀਂ ਮਹੀਨੇ ਬਾਅਦ ਇੰਨੇ ਹੋ ਜਾਂਦੇ ਨੇ। ਸੋ ਉੱਥੇ 40% ਦੀ ਗਰੀਬੀ ਰੇਖਾ ਤੋਂ ਥੱਲੇ ਲੋਕ ਨੇ, ਕਿਸਾਨ ਖੁਦਕਸ਼ੀਆਂ ਕਰਦੇ ਨੇ, ਉਤਲੇ ਰੱਜ ਕੇ ਖਾਂਦੇ ਨੇ ਤੇ ਭਿਖਾਰੀ ਬੈਂਕ ਚਲਾਉਂਦੇ ਨੇ। ਭਿਖਾਰੀ ਬੈਂਕ ਚਲਾਉਂਦੇ ਨੇ। ਇਹ ਅਪ੍ਰੈਲ ਫੂਲ ਨਹੀਂ, ਅਸਲੀ ਖਬਰ ਹੈ, ਇਹਨੂੰ ਅਦਰਵਾਈਜ਼ ਨਹੀਂ ਲੈਣਾ ਜੀ। ਹੁਣ ਅਸੀਂ ਆਪਣੀ ਬੇਬੇ ਦਾ ਫਿਕਰ ਕਰਦੇ ਹਾਂ, ਜਿਹੜੀ ਵਿਚਾਰੀ ਸਾਡੀ ਇਸ ਪਲੈਨਟ ਦੀ ਸਭ ਤੋਂ ਬਜ਼ੁਰਗ ਮਾਤਾ ਜੀ, ਜਿਹੜੀ ਅੱਜ ਚੜ੍ਹਾਈ ਕਰ ਗਏ ਨੇ। the oldest woman on this planet as per Guinness Book of Records ਜੀ। ਉਹਦੇ ਤੇ ਸਕਰੀਨ ਤੇ ਦਰਸ਼ਕ ਦੇਖ ਸਕਦੇ ਨੇ ਉਸ ਮਾਤਾ ਨੂੰ ਜੀ। ਔਰ ਅਜੇ 1 ਮਹੀਨਾ ਪਹਿਲਾਂ ਹੀ ਜਿਹੜਾ ਉਸ ਮਾਤਾ ਨੇ ਆਪਣਾ 117ਵਾਂ ਜਨਮ ਦਿਨ ਮਨਾਇਆ ਸੀ ਤੇ ਉਸ ਨੂੰ ਜਦੋਂ ਪੁੱਛਿਆ ਕਿ ਕੀ ਮਹਿਸੂਸ ਕਰਦੇ ਹੋ, ਕਿਵੇਂ ਹੈ, ਕਹਿੰਦੀ ਅਜੇ ਮੇਰੀ ਉਮਰ ਹੀ ਕੀ ਹੈ। ਸੋ ਮੈਂ ਸਮਝਦਾ ਹਾਂ ਵੀ ਬਾਕੀ ਤਾਂ ਚਲੋ ਅਸੀਂ ਗੁਰਮਤਿ ਦੇ ਸਿਧਾਂਤ ਮੁਤਾਬਕ ਉਸ ਅਕਾਲ ਪੁਰਖ ਦੇ ਉਸ ਹੁਕਮ 'ਚ ਹੀ ਕੱਲਿਆ ਆਵੇ ਨਾਨਕਾ ਸੱਦੇ ਉੱਠੀ ਜਾਏ ਜੀ ਯਕੀਨ ਰੱਖਦੇ ਹਾਂ। ਪਰ ਮੈਂ ਬਹੁਤ ਵਾਰ ਕੁਝ ਚੀਜ਼ਾਂ ਜਿਹੜੀਆਂ ਈਵਨ ਆਪਣੇ ਜੀਵਨ 'ਚ ਜਾਂ ਆਪਣੇ ਆਲੇ ਦੁਆਲੇ ਦੇ ਜਿਹੜੇ ਤਜਰਬੇ ਤੋਂ ਦੇਖੀਆਂ ਨੇ ਕਿ ਜਿਹੜੀ ਵਿਲ ਟੂ ਲਿਵ ਹੁੰਦੀ ਹੈ ਔਰ ਵਿਲ ਟੂ ਲਿਵ ਦੇ ਵਿੱਚ ਪਰਪਸ ਆਫ ਲਾਈਫ ਬੜਾ ਇੰਪੋਰਟੈਂਟ ਹੈ ਵੀ ਜਿਹਦੇ 'ਚ ਤੁਹਾਡੇ 'ਚ ਜ਼ਿੰਦਗੀ 'ਚ ਇੱਕ ਮਕਸਦ ਹੈ। ਔਰ ਬਹੁਤ ਵਾਰ ਹੁਣ ਇਹ ਵੀ ਪਿੱਛੇ ਇੱਕ ਡਾਟਾ ਆਇਆ ਸੀ ਵੀ ਜਿਹੜੇ ਵਿਆਹੁਤਾ ਲੋਕ ਨੇ, ਮੈਰਿਡ ਨੇ, ਉਹ ਜ਼ਿਆਦਾ ਲੰਮੀ ਉਮਰ ਜਿਉਂਦੇ ਨੇ ਸਿੰਗਲਸ ਨਾਲੋਂ। ਹੁਣ ਹਾਲਾਂ ਉਹਦੇ ਕਈ ਫੈਕਟਰ ਹੋਣਗੇ ਪਰ ਇੱਕ ਫੈਕਟਰ ਮੈਨੂੰ ਜਿਹੜਾ ਉਹਦੇ 'ਚ ਜ਼ਿਆਦਾ ਲੱਗਦਾ ਹੈ ਕਿ ਜਿਹੜੇ ਵਿਆਹੁਤਾ ਨੇ ਉਹਨਾਂ ਦੇ ਬੱਚੇ ਬੱਚੀਆਂ, ਉਹਨਾਂ ਨੂੰ ਰੇਜ਼ ਕਰਨਾ ਔਰ ਬੱਚੇ ਤੁਹਾਡੀਆਂ ਅੱਖਾਂ 'ਚ ਇੱਕ ਹੋਪ ਦਿੰਦੇ ਨੇ ਜੀ। ਔਰ ਤੁਸੀਂ ਕਈ ਵਾਰ ਜਿਨ੍ਹਾਂ ਤੰਗ ਹਾਲਾਤਾਂ 'ਚ ਵੀ ਪਰਿਵਾਰ ਲੰਘ ਰਿਹਾ ਹੁੰਦਾ ਹੈ, ਆਰਥਿਕ ਤੰਗ ਦਸਤੀਆਂ 'ਚ, ਦੂਸਰੇ 'ਚ ਤੁਸੀਂ ਬੱਚਿਆਂ ਦੀ ਅੱਖਾਂ 'ਚ ਸਮਾਈਲ ਦੇਖ ਕੇ, ਟਵਿੰਕਲ ਦੇਖ ਕੇ, ਦੂਸਰਾ ਜਿਹੜਾ ਹੈ ਤੁਹਾਡੇ 'ਚ ਇੱਕ ਹੌਸਲਾ ਹੁੰਦਾ। ਤੁਸੀਂ ਜਿੰਨੇ ਮਰਜ਼ੀ ਮਾਂ ਕਿਉਂ ਨਹੀਂ ਥੱਕਦੀ ਕਦੇ। ਮੈਂ ਕਈ ਵਾਰ ਦੇਖਦਾ ਕਿ ਵੀ ਇਹ ਤਾਂ ਨਹੀਂ ਹੈ ਕਿ ਵੂਮਨ 'ਚ ਕੋਈ ਐਕਸਟਰਾ એનર્ਜੀ ਰੱਖੀ ਹੈ। ਹੁਣ ਕਿਸੇ ਵੀ ਸਾਡੇ ਘੱਟੋ ਘੱਟ ਹਾਊਸ ਹੋਲਡ 'ਚ ਸਭ ਤੋਂ ਜਲਦੀ ਉੱਠਣ ਵਾਲੀ ਘਰ 'ਚ ਤੇ ਸਭ ਤੋਂ ਲੇਟ ਸੌਣ ਵਾਲੀ ਮਾਂ ਹੁੰਦੀ। ਔਰ ਉਹਦੇ ਲਈ ਜਦੋਂ ਤੱਕ ਉਹ ਬੱਚਿਆਂ ਨੂੰ ਫੀਡ ਨਾ ਕਰ ਲਏ, ਉਹਨਾਂ ਨੂੰ ਸਕੂਲ ਨਾ ਤੋਰ ਲਏ, ਰਾਤ ਨੂੰ ਹਰ ਇੱਕ ਨੂੰ ਜੇ ਸਰਦੀ ਹੈ ਉਹਨੂੰ ਪ੍ਰੋਪਰਲੀ ਬੈੱਡ ਦੇ ਵਿੱਚ ਨਾ ਜਿਹੜਾ ਗਰਮਾਇਸ਼ ਰੱਖ ਲਏ, ਉਦੋਂ ਤੱਕ ਮਾਂ ਸੌ ਨਹੀਂ ਸਕਦੀ। ਸੋ ਮੈਂ ਸਮਝਦਾ ਵੀ ਜਿਹੜਾ ਪਰਪਸ ਹੈ ਕਿਸੇ ਗੱਲ ਦੇ ਲਈ ਜਿਉਣ ਦੇ, ਔਰ ਇਹ ਕਈ ਵਾਰ ਇਸ ਹਵਾਲੇ ਨਾਲ ਮੈਂ ਦੇਖਦਾ ਮੈਡੀਕਲ ਵਰਲਡ 'ਚ ਵੀ ਕਿ ਵੀ ਜੇ ਗਿਆ ਪੇਸ਼ੈਂਟ ਔਰ ਡਾਕਟਰ ਨੇ ਟੈਸਟ ਕੀਤਾ, ਉਹਨੇ ਕਿਹਾ ਜੀ ਲੰਗਸ ਦੇਖੇ ਬਿਲਕੁਲ, ਹਾਰਟ ਠੀਕ ਹੈ, ਬਲੱਡ ਪ੍ਰੈਸ਼ਰ ਠੀਕ ਹੈ, ਫੈਟ ਠੀਕ ਹੈ, ਕਿਡਨੀਜ਼ ਠੀਕ ਨੇ, ਡਾਕਟਰ ਕਹੇ ਬਿਲਕੁਲ ਠੀਕ ਹੈ, ਤਾਂ ਉਹ ਪਈ ਮਾਈ ਕਿ ਉਹ ਲੋਕੋ ਮੈਂ ਨਹੀਂ ਜੇ ਬਚਣਾ, ਮੈਂ ਨਹੀਂ ਜੇ ਬਚਣਾ, ਉਹ ਵਾਕਿਆ ਨਹੀਂ ਬਚਦੀ ਜੀ ਜੀ। ਤੇ ਇਧਰ ਇਦਾਂ ਦੇ ਵੀ ਨੇ ਕਿ ਜੀ ਡਾਕਟਰਸ ਨੇ ਦੇਖਿਆ ਜੀ 3rd ਸਟੇਜ ਕੈਂਸਰ ਹੈ, ਜਸਟ ਮਹੀਨਾ 2 ਮਹੀਨੇ ਹੈ, ਲੈ ਜਾਓ ਘਰ ਸੇਵਾ ਕਰ ਲਓ, ਤੇ ਉਹ ਕਹੇ ਜੀ ਨਹੀਂ ਮੈਂ ਤਾਂ ਜੇ ਆਪਣੇ ਪੱਪੂ ਦਾ ਵਿਆਹ ਦੇਖਣਾ ਜੀ। ਸੋ ਉਹ ਫਿਰ ਡੀਕ ਵੀ ਲੈਂਦੀਆਂ, ਉਹ ਪਤਾ ਨਹੀਂ ਮੌਤ ਨੂੰ ਵੀ ਇੰਤਜ਼ਾਰ ਕਰਵਾ ਦਿੰਦੀਆਂ ਜੀ। ਸੋ ਇਸ ਮਾਤਾ ਜਿਹੜੀ ਹੈ ਉਸਨੇ ਆਪਣੇ ਗਿਨੀ ਵਰਲਡ ਰੈਕਡ ਜਿਵੇਂ ਮੈਂ ਕਿਹਾ 117ਵਾਂ ਜਨਮ ਦਿਨ ਮਨਾਇਆ ਔਰ ਮਾਰਚ 5, 1898 ਨੂੰ ਇਹ ਜੰਮੀ ਸੀ।
ਜੀ 3 ਸਦੀਆਂ ਇਸ ਬੀਬੀ ਨੇ ਦੇਖੀਆਂ, 19ਵੀਂ 20ਵੀਂ ਤੇ 21ਵੀਂ ਜੀ। ਔਰ ਉਹਦੇ ਚ ਜਿਹੜਾ ਵੇਰਵਾ ਸੀ ਕਿ ਵੀ ਉਹਨੇ ਆਪਣੇ ਜੀਵਨ ਚ ਪਹਿਲੀ ਵਾਰ ਮੋਟਰ ਆਈ, ਕਿਉਂਕਿ ਪਹਿਲਾਂ ਤਾਂ ਹੈ ਹੀ ਨਹੀਂ ਸੀ, 19ਵੀਂ ਸਦੀ ਚ ਆਈ, ਜਹਾਜ਼ ਦੇਖੇ, ਸੈੱਲਫੋਨ ਦੇਖੇ, 4 ਬਾਦਸ਼ਾਹ ਇੰਗਲੈਂਡ ਦੇ ਬਦਲੇ, 6 ਬਾਦਸ਼ਾਹ ਇੰਗਲੈਂਡ ਦੇ ਬਦਲੇ, 4 ਜਾਪਾਨ ਦੇ ਪ੍ਰਾਈਮ ਮਿਨਿਸਟਰ ਬਦਲੇ ਤੇ 20 ਅਮਰੀਕਾ ਦੇ ਪ੍ਰੈਜ਼ੀਡੈਂਟ ਦੇਖੇ ਉਹਨੇ। ਹੁਣ 4-4 ਸਾਲ ਬਾਅਦ ਪ੍ਰੈਜ਼ੀਡੈਂਟ ਬਦਲਦਾ ਹੈ, ਸੋ ਜਦੋਂ 20 ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਨੇ ਉਸ ਮਾਤਾ ਨੇ ਦੇਖੇ। ਤੇ ਹੁਣ ਇਹ ਪੁੱਛਿਆ ਜਾਏਗਾ ਕਿ ਵੀ ਮਾਈ ਦੀ ਸਫਲਤਾ ਦਾ ਰਾਜ, ਉਹ ਕਹਿੰਦੀ ਸੂਸ਼ੀ ਜੀ। ਤੇ ਹੁਣ ਸੂਸ਼ੀ ਖਾਣ ਨਾ ਤੁਰ ਪੈਣ ਆਪਣੇ। ਤੇ ਇੱਕ ਜਿਹੜੀ ਗੱਲ ਉਹਨੇ ਕਹੀ, ਮੈਂ ਸਮਝਦਾ ਵੀ ਉਹਨੇ ਕਿਹਾ 8 ਘੰਟੇ ਦੀ ਨੀਂਦ। ਜੀ। ਹਾਲਾਂ ਜਦੋਂ ਤੁਸੀਂ ਦੁਨੀਆ 'ਚ ਸਾਰੇ ਹੀ ਲੰਬੀ ਉਮਰ ਦੇ ਲੋਕਾਂ ਨੂੰ ਦੇਖਦੇ ਹੋ, ਉਹਨਾਂ ਦਾ ਆਪਣਾ ਆਪਣਾ ਖਾਣ ਦਾ ਅੰਦਾਜ਼ ਹੁੰਦਾ, ਪਰ ਨੀਂਦ ਜਿਵੇਂ ਖੁਰਾਕ ਇੰਪੋਰਟੈਂਟ ਹੈ, ਕੇਅਰ ਫ੍ਰੀ ਜ਼ਿੰਦਗੀ, ਪਰਪਸ ਆਫ ਲਾਈਫ, ਜੀ ਇਸੇ ਤਰ੍ਹਾਂ ਜਿਹੜਾ ਹੈ ਤੁਹਾਡੀ ਡਾਈਟ ਵੀ ਇੰਪੋਰਟੈਂਟ ਹੈ। ਔਰ ਹੁਣ ਜਦੋਂ ਇਹ ਮਾਤਾ ਚਲੀ ਗਈ ਹੈ ਤਾਂ ਇਸ ਵੇਲੇ ਸਾਡਾ ਅਮਰੀਕਨ ਜਰਟਰੂਡ ਵੀਵਰ, ਇਹ 4 ਜੁਲਾਈ ਨੂੰ 117 ਸਾਲਾਂ ਦਾ ਹੋ ਜਾਏਗਾ ਤੇ ਇਹ ਹੁਣ ਦੁਨੀਆ ਦਾ ਸਭ ਤੋਂ ਬਜ਼ੁਰਗ ਜਿਹੜਾ ਬੰਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਹਿਊਮਨ ਇੰਟਰਸਟ ਸਟੋਰੀ ਵੀ ਹੈ। ਸਾਡਾ ਪਲੈਨਟ, ਸਾਡੀ ਧਰਤੀ, ਸੋ ਸਾਡੀ ਬੇਬੇ ਉਹੀ ਹੁੰਦਾ ਨਾ, ਜਿਉਂ-ਜਿਉਂ ਵੱਡਾ ਹੁੰਦਾ ਜਾਏ। ਸੋ ਬੇਬੇ ਚਲੀ ਗਈ। ਬਾਕੀ ਸਿੱਖ ਕੌਮ ਜਿਹੜੀ ਹੁਣ ਇਸ ਨਾਲ ਲੱਗੀ, ਮੈਂ ਦੂਸਰੀ ਜਿਹੜੀ ਯੂਨੀਕਨੈਸ ਦੀ ਗੱਲ ਕਰਨਾ ਚਾਹੁੰਦਾ ਜੀ, ਬਾਬਾ ਫੌਜਾ ਸਿੰਘ। ਹੁਣ ਬਾਬਾ ਫੌਜਾ ਸਿੰਘ ਦਾ ਵੀ ਇਹਨਾਂ ਦਿਨਾਂ 'ਚ ਅੱਜ ਹੀ ਮੈਨੂੰ ਟਵਿੱਟਰ ਤੇ ਮੈਸੇਜ ਵੀ ਸੀ, ਉਹਨਾਂ ਦਾ 104ਵਾਂ ਬਰਥਡੇ ਹੈ ਜੀ। ਹੁਣ ਇਹ ਇੱਕ ਰਿਮਾਰਕੇਬਲ ਗੱਲ ਹੈ, ਜਦੋਂ ਅਸੀਂ ਸਿੱਖ ਧਰਮ ਨਾਲ ਜੁੜੇ ਗੁਰੂ ਸਾਹਿਬਾਨ ਦੇ ਸਾਨੂੰ ਆਸ਼ੇ ਉਪਦੇਸ਼ ਦੇਖਦੇ ਹਾਂ, ਜਿਹਦੇ 'ਚ ਤਮਾਕੂ, ਸ਼ਰਾਬ, ਨਸ਼ਿਆਂ ਤੋਂ ਦੂਰੀ, ਸਿੰਪਲ ਖੁਰਾਕ। ਹੁਣ ਇਹ ਮਾਈ ਤਾਂ 117 ਸਾਲਾਂ ਦੀ ਪਤਾ ਨਹੀਂ ਫਿਸ਼ ਵਾਲੀ ਸੂਸ਼ੀ ਖਾਂਦੀ ਸੀ ਕਿ ਚਿਕਨ ਵਾਲੀ ਖਾਂਦੀ ਸੀ, ਕਿ ਵੈਜੀ ਤਾਂ ਨਹੀਂ ਖਾਂਦੇ ਹੋਣੇ, ਵੈਜੀ ਇਹ ਤਾਂ ਜਾਪਾਨੀ, ਚੀਨੀ, ਵਿਤਨਾਮੀ, ਇਹਨਾਂ ਬਾਰੇ ਮਸ਼ਹੂਰ ਹੈ ਕਿ ਜੋ ਕੁਝ ਵੀ ਅਸਮਾਨ 'ਚ ਉੱਡਦਾ, ਜ਼ਮੀਨ ਤੇ ਦੌੜਦਾ, ਪਾਣੀ 'ਚ ਤੈਰਦਾ, ਉਹਨੂੰ ਡਾਈਨਿੰਗ ਟੇਬਲ ਤੇ ਲੈ ਆਉਂਦੇ ਨੇ। ਤਾਂ ਲੇਕਿਨ ਹੁਣ ਇਧਰ ਜਿਹੜੇ ਸਾਡਾ ਬਾਬਾ ਫੌਜਾ ਸਿੰਘ 104 ਸਾਲ ਦਾ ਵੈਜੀਟੇਰੀਅਨ ਹੈ ਜੀ, ਔਰ ਹੁਣ ਉਹਨੂੰ ਜਿਵੇਂ ਸੂਸ਼ੀ ਬਹੁਤ ਪਸੰਦ ਹੈ। ਇੱਥੇ ਵੀ ਜਦੋਂ ਆਇਆ ਉਹਨਾਂ ਨੂੰ ਇੰਟਰਵਿਊ 'ਚ ਪੁੱਛਿਆ ਗਿਆ ਜੀ ਤੁਹਾਡੀ ਖਾਸ ਤੁਹਾਨੂੰ ਕੀ ਪਸੰਦ ਹੈ, ਉਹ ਕਹਿੰਦੇ ਜੀ ਮੈਨੂੰ ਅਦਰਕ ਦੀ ਤਰੀ ਬਹੁਤ ਚੰਗੀ ਲੱਗਦੀ ਹੈ। ਸੋ ਹੁਣ ਇਧਰ ਅਦਰਕ ਨਮਕ ਖਾ ਦੇਣਾ ਦੁਕਾਨਦਾਰ ਜਾ ਕੇ। ਸੋ ਇਹ ਹਰ ਇੱਕ ਦੇ ਆਪਣੀ ਆਪਣੀ ਲਾਈਕਿੰਗ ਹੈ, ਬਟ ਉਹ ਕਹਿੰਦੇ ਜੀ ਮੈਂ ਜਿਹੜਾ ਬਹੁਤ ਜ਼ਿਆਦਾ ਖਾਂਦਾ, ਮੈਂ ਅਦਰਕ ਦੀ ਤਰੀ ਜਿਹੜਾ ਉਹ ਜ਼ਿਆਦਾ ਇਸਤੇਮਾਲ ਕਰਦਾ। ਹੁਣ ਸਾਡੇ ਦਰਸ਼ਕ ਅਦਰਕ ਦੀ ਤਰੀ ਪੀਣੀ ਸ਼ੁਰੂ ਕਰਦੇ, ਸੂਸ਼ੀ ਵੀ ਖਾਣੀ ਸ਼ੁਰੂ ਕਰ ਡਬਲ ਹੋ ਜਾਏਗਾ। ਮੁੜ ਕੇ ਦੌੜਨਾ ਵੀ ਪੈਣਾ। ਫੌਜਾ ਸਿੰਘ 30 ਮੀਲ ਦੌੜਦਾ ਵੀ ਕ੍ਰਾਸ ਕੰਟਰੀ। ਸੋ ਫੌਜਾ ਸਿੰਘ ਦੀ ਵੀ ਕਹਾਣੀ ਬੜੀ ਇੰਟਰਸਟਿੰਗ ਹੈ, ਔਰ ਮੈਨੂੰ ਵੈਸੇ ਇਹਨਾਂ ਦੇ ਪਿੰਡ ਵੀ ਜਾਣ ਦਾ ਮੌਕਾ ਮਿਲਿਆ। ਜਲੰਧਰ ਬਾਈਪਾਸ ਦੇ ਨੇੜੇ ਬਿਆਸ ਪਿੰਡ ਹੈ ਜੀ, ਔਰ ਉਹ ਸਾਡੀ ਉਸ ਰੇਂਜ ਦੇ ਵਿੱਚ ਹੀ ਸੀ। ਮੈਂ ਇੱਕ ਵਾਰੀ ਇੱਕ ਪੇਸ਼ੈਂਟ ਦੇਖਣ ਦੇ ਹਵਾਲੇ ਨਾਲ ਹੀ ਗਿਆ। ਸੋ ਛੋਟਾ ਜਿਹਾ ਪਿੰਡ ਹੈ, ਔਰ ਉੱਥੋਂ ਇਹ ਆਏ, ਇੰਗਲੈਂਡ 'ਚ ਆਏ, ਔਰ ਇਹ ਨਹੀਂ ਹੈ ਕਿ ਕੋਈ ਪ੍ਰੋਫੈਸ਼ਨਲ ਐਥਲੀਟ ਸੀ, ਉਹ ਵੀ ਨਹੀਂ ਸੀ ਪਾਰਟ। ਜਸਟ ਜਿਵੇਂ 65 ਜਾਂ 70 ਸਾਲ ਦੀ ਉਮਰ 'ਚ, ਮੈਨੂੰ ਹੁਣ ਐਗਜ਼ੈਕਟ ਨਹੀਂ ਹੈ ਕਿਉਂਕਿ ਮੈਂ ਅੱਜ ਇਸ ਸਟੋਰੀ ਨੂੰ ਦੁਬਾਰਾ ਨਹੀਂ ਪੜ੍ਹਿਆ। ਉਹਨਾਂ ਦੇ ਸ਼ਾਇਦ ਬੇਟੇ ਦੀ ਡੈਥ ਹੋਈ ਜਾਂ ਵਾਈਫ ਦੀ ਡੈਥ ਹੋਈ, ਇਕੱਲੇ ਸੀ। ਤੇ ਉਹ ਕਹਿਣ ਲੱਗੇ ਵੀ ਮੈਂ ਸੋਚਿਆ ਕੀ ਹੈ, ਚਲੋ ਪਹਿਲਾਂ ਬਾਹਰ ਸੈਰ ਕਰਨੀ ਸ਼ੁਰੂ ਕਰਤੀ, ਫਿਰ ਥੋੜਾ ਸਲੋ ਜੋਗਿੰਗ ਸ਼ੁਰੂ ਕਰਤੀ, ਔਰ ਹੁਣ ਜਿਸ ਤਰੀਕੇ ਨਾਲ ਉਹ ਫੁੱਲ ਫਲੈਜਡ ਆਪਣੀ ਪੂਰੀ ਵੱਡੀ ਦਸਤਾਰ ਸਜਾ ਕੇ ਉਹਨਾਂ ਨੇ ਦੁਨੀਆ ਦੇ ਵਿੱਚ ਕਿੰਨੀਆਂ ਮੈਰਾਥਨ ਦੌੜੀਆਂ ਨੇ। ਔਰ ਸ਼ੂ ਕੰਪਨੀ ਸ਼ਾਇਦ ਐਡੀਲੇਡ ਹੈ, ਐਲਡੀ ਇਹਨਾਂ ਦੀ ਕੋਈ ਸ਼ੂ ਨੇ ਖਾਸ, ਹਾਂਜੀ ਐਡੀਡਾਸ। ਉਹਨਾਂ ਨੇ ਰਾਦਰ ਉਹਨਾਂ ਨੂੰ ਆਪਣਾ ਜਿਹੜਾ ਉਹ ਪੋਸਟਰ ਬॉय ਵੀ ਬਣਾਇਆ। ਔਰ ਉਹਨਾਂ ਨੂੰ, ਔਰ ਬਿਊਟੀ ਇਹ ਹੈ ਵੀ ਜਦੋਂ ਵੀ ਉਹ ਇਸ ਚੋਂ ਮਿਲਦਾ ਉਹਨਾਂ ਨੂੰ ਜਿਹੜਾ ਐਂਬੈਸਡਰ ਬਣਾਇਆ ਉਹਨਾਂ ਨੇ ਜਾਂ ਦੂਜਿਆਂ ਚੋਂ, ਉਹ ਸਾਰਾ ਪੈਸਾ ਕੈਂਸਰ ਰਿਸਰਚ ਔਰ ਦੂਸਰਿਆਂ ਦੇ ਲਈ ਦੇ ਦਿੰਦੇ ਨੇ ਜੀ। ਆਪ ਕਹਿੰਦੇ ਨੇ ਵੀ ਮੈਨੂੰ ਤਾਂ ਲੋੜ ਹੀ ਨਹੀਂ ਹੈ, ਮੈਨੂੰ ਜਿੰਨੀ ਪੈਨਸ਼ਨ ਮਿਲਦੀ ਹੈ ਉਹਨਾਂ ਦੇ ਨਾਲ ਮੇਰਾ ਗੁਜ਼ਾਰਾ ਹੋ ਜਾਂਦਾ। ਔਰ ਇਹੀ ਨਹੀਂ, ਪਿਛਲੇ ਦਿਨਾਂ 'ਚ ਮੈਂ ਦੇਖ ਰਿਹਾ ਸੀ ਵੀ ਉਹ ਪੰਜਾਬ ਗਏ, ਪੰਜਾਬ 'ਚ ਉਹਨਾਂ ਨੇ ਥੋੜੀ ਬਹੁਤ ਇਸ ਕਿਸਮ ਦੀਆਂ ਕ੍ਰਾਸ ਕੰਟਰੀਜ਼ ਵੀ ਪਾਰਟਿਸਿਪੇਟ ਕੀਤਾ ਹੈ। ਪਰ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਸੰਬੋਧਨ ਕਰਦਿਆਂ ਕਿਹਾ ਵੀ ਤੁਸੀਂ ਕਿਸ ਧਰਤੀ ਦੇ ਬੱਚੇ ਹੋ ਔਰ ਤੁਸੀਂ ਕਿੱਥੇ ਨਸ਼ਿਆਂ 'ਚ ਔਰ ਕਿੱਧਰ ਗਰਕ ਹੋ ਰਹੇ ਹੋ। ਸੋ ਉਹਨਾਂ ਦੇ ਮਿਸ਼ਨ ਦਾ ਇੱਕ ਹਿੱਸਾ ਇਹ ਵੀ ਹੈ ਕਿ ਉਹ ਪੰਜਾਬ ਨੂੰ ਔਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਮੁਕਤ ਕਰਾਉਣ। ਔਰ ਮੈਨੂੰ ਵੀ ਅਮਰੀਕਾ 'ਚੋਂ 2-3 ਵਾਰੀ ਉਹਨਾਂ ਦੇ ਨਾਲ ਸਟੇਜ ਸਾਂਝੀ ਕਰਨ ਦਾ ਮੌਕਾ ਵੀ ਮਿਲਿਆ, ਮਿਲਣ ਦਾ ਮੌਕਾ ਵੀ ਮਿਲਿਆ। ਸੋ ਬਹੁਤ ਸਧਾਰਨ, ਬਹੁਤ ਸਿੰਪਲ ਫੇਥ।
ਉਹਨਾਂ ਨੂੰ ਜਦੋਂ ਕੁਝ ਕਹੋ ਵਾਹਿਗੁਰੂ ਦੀ ਦੇਣ ਹੈ, ਵਾਹਿਗੁਰੂ ਦਾ। ਮੈਂ ਸਮਝਦਾ ਵੀ ਇਹ ਜਿਹੜਾ ਫੇਥ ਹੈ, ਟਰਸਟ ਹੈ, ਜਦੋਂ ਅਸੀਂ ਆਪਣੇ ਆਪ ਤੇ ਵੀ ਦੇਖੋ, ਸਰੀਰ ਬਾਡੀ ਜਿਹੜੀ ਹੈ ਇੱਕ ਵਹੀਕਲ ਹੈ ਜੀ, ਔਰ ਇਹ ਵਹੀਕਲ ਜਦੋਂ ਇਹ ਸੰਸਾਰ ਜੱਗ ਹੈ ਜਿਹੜਾ, ਇਹ ਸੱਚੇ ਦੀ ਕੋਠੜੀ ਹੈ, ਤੇ ਇਹ ਜਿਹੜਾ ਸਰੀਰ ਹੈ ਇਹ ਵੀ ਇਸ ਦੇ ਵਿੱਚ ਨਿਰੰਕਾਰ ਵਸਦਾ ਹੈ। ਕਾਹੇ ਰੇ ਮਨ ਖੋਜਨ ਜਾਈ, ਹੁਣ ਬਾਹਰ ਤਾਂ ਨਹੀਂ ਹੈ, ਸਾਡੇ ਅੰਦਰ ਹੈ ਜੀ। ਤੇ ਜੇ ਇਹ ਜਿਹਨੂੰ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ, ਹੁਣ ਤੀਰਥ ਅੰਦਰ ਹੈ ਔਰ ਮਨ ਮੰਦਰ ਹੈ, ਵਰਥ ਵਰਸ਼ਿਪਿੰਗ ਹੈ, ਘਰ ਹੈ ਉਸ ਰੱਬ ਦਾ। ਤੇ ਜੇ ਹੁਣ ਤਨ ਨੂੰ ਅਸੀਂ, ਕਲੰਦਰ ਵੈਸੇ ਸਿਆਣੇ ਨੂੰ ਵੀ ਕਹਿੰਦੇ ਨੇ ਕਿ ਵੀ ਜਿਹੜਾ ਸਿਆਣਪ ਨਾਲ ਭਰਿਆ ਹੋਏ, ਪਰ ਦੂਸਰੇ ਪਾਸੇ ਜੇ ਇਸ ਤਨ ਤੋਂ ਅਸੀਂ ਇਸ ਨੂੰ, ਇਸ ਦੀ ਕੁਵਰਤੋਂ ਕਰਨੀ ਹੈ, ਜਿਹੜਾ ਮੰਦਰ ਹੈ, ਜਿਸ ਥਾਂ ਦੇ ਉੱਤੇ ਅਸੀਂ ਕਿਸੇ ਰਿਲੀਜੀਅਸ ਪਲੇਸ ਤੇ ਜਾਂਦੇ ਹਾਂ, ਅਸੀਂ ਜੁੱਤੀਆਂ ਬਾਹਰ ਲਾਉਂਦੇ ਹਾਂ, ਸਿਰ ਢੱਕਦੇ ਹਾਂ, ਦੂਜੇ ਕਰਦੇ ਹਾਂ, ਤੇ ਫਿਰ ਇਸ ਸਰੀਰ 'ਚ ਜਿਹਦੇ ਅੰਦਰ ਵਾਹਿਗੁਰੂ ਨੇ ਆ ਕੇ ਵਸਣਾ, ਵਾਹਿਗੁਰੂ ਵਸਦਾ ਜੀ, ਉਸ ਦੇ ਵਿੱਚ ਜੇ ਅਸੀਂ ਗੰਦਮੰਦ ਤੁੰਨਦੇ ਹਾਂ, ਉਸ ਨੂੰ ਸ਼ਰਾਬ ਔਰ ਦੂਸਰੀਆਂ ਚੀਜ਼ਾਂ ਦਾ ਆਸਰਾ ਬਣਾਉਂਦੇ ਔਰ ਉਸ ਦੇ ਨਾਲ ਧੱਕਾ ਕਰਦੇ, ਭਾਵੇਂ ਅਸੀਂ ਐਕਸਟਰਾ ਓਵਰ ਟਾਈਮ ਦੇ ਨਾਂ ਥੱਲੇ ਕਰ ਰਹੇ ਹੋਈਏ, ਕੋਈ ਹੋਰ ਕਰ ਰਹੇ ਹੋਈਏ, ਨੀਂਦ ਪੂਰੀ ਨਾ ਕਰ ਰਹੇ ਹੋਈਏ। ਔਰ ਜਦੋਂ ਅਸੀਂ ਗੁਰਬਾਣੀ ਦੇ ਹਵਾਲੇ ਨਾਲ ਦੇਖਦੇ ਹਾਂ, ਔਰ ਮੈਂ ਸਮਝਦਾ ਵੀ ਸਾਨੂੰ ਗੁਰੂ ਸਾਹਿਬਾਨ ਨੇ ਹਰ ਚੀਜ਼ ਜ਼ਿੰਦਗੀ ਦੀ ਜਿਹੜੀ ਹੈ, ਸਰੀਰਕ, ਮਾਨਸਿਕ, ਆਤਮਿਕ, ਸਮਾਜਿਕ, ਉਸ ਦੇ ਲਈ ਗਾਈਡਲਾਈਨਸ ਦਿੱਤੀਆਂ ਹੋਈਆਂ। ਜੇ ਹੁਣ ਅਸੀਂ 10ਵੇਂ ਪਾਤਸ਼ਾਹ ਦੀ ਬਾਣੀ ਪੜ੍ਹਦੇ ਤੇ ਸਰੀਰ ਦੇ ਹਵਾਲੇ ਨਾਲ ਹੈ, ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਬਾਹਿਬੋ, ਹਵੈਬੋ ਤ੍ਰਿਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹਟ, ਮੋਹ ਨ ਮਨ ਸਿਓ ਲਿਆਵੇ, ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕਹਿ ਪਾਵੇ। ਹੁਣ ਜਿਹੜੀ ਰੈਲੇਵੈਂਟ ਹੈ ਇਸ ਚ ਅਲਪ ਆਹਾਰ, ਹੁਣ ਦੀ ਡਿਸਕਸ਼ਨ ਲਈ ਅਲਪ ਆਹਾਰ ਸੁਲਭ ਸੀ ਨਿੰਦਰਾ। ਹੁਣ ਖਾਣਾ ਉਹਨਾਂ ਜਿੰਨੀ ਦੀ ਸਰੀਰ ਨੂੰ ਲੋੜ ਹੈ, ਔਰ ਇਹ ਕਿਸੇ ਸਿਆਣੇ ਬੰਦੇ ਦਾ ਕਹਿਣਾ ਹੈ ਕਿ ਖਾਓ ਉਦੋਂ ਜਦੋਂ ਤੁਸੀਂ ਖਾਣ ਜੋਗੀ ਕਿਰਤ ਕਰ ਲਈ ਹੈ। ਹੁਣ ਇਹ ਬੜਾ ਇੰਪੋਰਟੈਂਟ ਗੱਲ ਹੈ ਕਿ ਜੇ ਟਾਈਮ ਵਕਤ ਜ਼ਿੰਦਗੀ ਦਾ ਸਾਨੂੰ ਮਿਲਿਆ ਤਾਂ ਹੁੰਦਾ ਕੀ ਹੈ, ਅਸੀਂ ਸਵੇਰੇ ਤੂੜ ਕੇ ਪਰੌਂਠੇ ਲੱਸੀ ਪੀ ਕੇ ਸੌਂ ਗਏ, ਦੁਪਹਿਰੇ ਫਿਰ ਅੱਧੀਆਂ ਅੱਖਾਂ ਖੁੱਲੀਆਂ, ਫਿਰ ਉੱਠੇ, ਫਿਰ ਖਾਧਾ, ਫਿਰ ਗੱਪਾਂ ਮਾਰੀਆਂ, ਚਲੇ ਗਏ। ਹੁਣ ਜਿਹੜਾ ਦਿਨ ਹੈ, ਜਿਹੜਾ ਸਾਰਾ ਵਕਤ ਹੈ, ਹਰ ਮਿੰਟ ਦੀ ਕੀਮਤ ਹੈ। ਔਰ ਜਦੋਂ ਮੈਂ ਅਕਸਰ ਇਹ ਮੈਂਸ਼ਨ ਕਰਦਾ ਇੰਗਲੈਂਡ ਦੇ ਹਵਾਲੇ ਨਾਲ ਕਿ ਵੀ ਛੋਟੀ ਜਿਹੀ ਕੌਮ ਨੇ, ਅੰਗਰੇਜ਼ਾਂ ਦੀ ਨੇ, ਕਿਵੇਂ ਦੁਨੀਆ ਤੇ ਰਾਜ ਕੀਤਾ। ਡਿਸਪਲਿਨ ਸੀ ਟਾਈਮ ਦਾ, ਫੂਡ ਦਾ ਡਿਸਪਲਿਨ ਸੀ, ਜੇ ਲੰਚ ਹੈ, ਡਿਨਰ ਹੈ, ਲੰਚ ਟਾਈਮ ਕਰ ਲਿਆ, ਡਿਨਰ ਟਾਈਮ ਕਰ ਲਿਆ। ਸੋ ਸਾਨੂੰ ਗੁਰੂ ਸਾਹਿਬਾਨ ਨੇ ਆਹਾਰ, ਪਹਿਰਾਵਾ, ਹੁਣ ਆਹਾਰ ਦੇ ਹਵਾਲੇ ਨਾਲ ਬਹੁਤ ਵਾਰ ਸਾਡੀ ਡਿਬੇਟ ਮਾਸ ਖਾਣਾ ਹੈ ਨਹੀਂ ਖਾਣਾ, ਝਟਕਾ ਕੀ ਹੈ, ਇਹ ਤੇ ਦੁਆਲੇ ਘੁੰਮੀ ਹੁੰਦੀ ਹੈ। ਪਰ ਮੈਂ ਸਮਝਦਾ ਵੀ ਗੁਰੂ ਸਾਹਿਬ ਨੇ ਇੰਨੀ ਬ੍ਰੌਡਰ ਸਾਨੂੰ ਗਾਈਡਲਾਈਨ ਦਿੱਤੀ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀ ਹੈ, ਮਨ ਮੇ ਚਲੇ ਵਿਕਾਰ। ਫਿਰ ਪਹਿਰਾਵੇ ਦੇ ਹਵਾਲੇ ਨਾਲ ਦਿੱਤੀ ਹੈ, ਕੀ ਪਾਉਣਾ ਕੀ ਨਹੀਂ ਪਾਉਣਾ। ਬਾਬਾ ਹੋਰ ਪੈਦਾ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀ ਹੈ, ਮਨ ਮੇ ਚਲੇ ਵਿਕਾਰ। ਸਵਾਰੀ ਦੇ ਹਵਾਲੇ ਨਾਲ। ਸੋ ਮੈਂ ਸਮਝਦਾ ਹਾਂ ਵੀ ਖੁਰਾਕ, ਪਹਿਰਾਵਾ, ਸਾਡਾ ਰਹਿਣ ਸਹਿਣ, ਉਹਦੇ 'ਚ ਇੱਕ ਮੋਡਰੇਸ਼ਨ ਹੋਣੀ ਚਾਹੀਦੀ ਹੈ ਜੀ, ਉਸ ਦੇ ਵਿੱਚ ਇੱਕ ਸੰਜਮ ਸੰਕੋਚ ਹੋਣਾ ਚਾਹੀਦਾ ਹੈ। ਲੋੜ ਅਨੁਸਾਰ ਸਾਨੂੰ ਆਪਣੀਆਂ ਜੀਵਨ ਲੋੜਾਂ ਨੂੰ ਸੀਮਤ ਕਰਨਾ ਚਾਹੀਦਾ ਹੈ। ਜਦੋਂ ਅਸੀਂ ਡਿਜ਼ਾਇਰਸ ਇੰਨੀਆਂ ਕੁ ਵਧਾ ਲੈਂਦੇ ਹਾਂ, ਖਾਹਿਸ਼ਾਂ ਇੰਨੀਆਂ ਕੁ ਵਧਾ ਲੈਂਦੇ ਹਾਂ, ਸਹਿਜ ਖਟੇ ਲੱਖ ਕੋ ਉੱਠ ਧਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਦੌੜ ਰਹੇ। ਫਿਰ ਹੁੰਦਾ ਕੀ ਹੈ, ਜਰ ਆਈ ਜੋਬਨ ਹਾਰਿਆ। ਅਲਟੀਮੇਟਲੀ ਉਸ ਦੌੜ ਦੇ ਵਿੱਚ ਜਿਹੜਾ ਉਹ ਬੁਢਾਪਾ ਆ ਕੇ ਬਹਿ ਜਾਂਦਾ ਔਰ ਜਵਾਨੀ ਜਾਂਦੀ ਲੱਗਦੀ ਹੈ। ਸੋ ਮੈਂ ਸਮਝਦਾ ਫਿਰ ਉਸ ਬੁਢਾਪੇ ਨੂੰ ਲੁਕਾਉਣ ਦੇ ਲਈ ਕੋਈ ਮੂੰਹ ਕਾਲਾ ਕਰਦਾ, ਕੋਈ ਹੋਰ ਕਰਦਾ, ਕੋਈ ਸਿਰ ਕਾਲਾ ਕਰਦਾ। ਨਿਕਲਦਾ ਕੀ ਹੈ ਇਨ ਦਾ ਐਂਡ, ਕੋਈ ਗੋਡਿਆਂ ਤੇ ਤਾਂ ਨਹੀਂ ਕੁੱਚੀ ਮਾਰ ਸਕਦਾ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਜੇ ਬੁਢਾਪਾ ਹੈ ਉਹਨੂੰ ਵੀ ਗ੍ਰੇਸ ਨਾਲ ਐਕਸੈਪਟ ਕਰੋ। ਜਵਾਨੀ ਹੈ ਉਸ ਨੂੰ ਜਿਹੜਾ ਜਿਵੇਂ ਕਬੀਰ ਸਾਹਿਬ ਨੇ ਯਾਦ ਕਰਵਾਇਆ, ਸੂਧੇ ਸੂਧੇ ਰੇਗ ਚਲੋ ਤੁਮ, ਨਾ ਤਰਕੂ ਧੱਕਾ ਦਵਈ ਹੈ, ਕਿ ਬਈ ਸਿੱਧੇ ਸਿੱਧੇ ਰਸਤੇ ਤੇ ਤੁਰਨਾ, ਮਨ ਦੀ ਮਰਜ਼ੀ ਦੇ ਮਗਰ ਨਾ ਲੱਗਣਾ। ਬਹੁਤ ਵਾਰੀ ਇਹ ਕਿਹਾ ਜਾਂਦਾ ਹੈ ਕਿ ਜੀ ਸੁਣੋ ਸਭ ਦੀ, ਕਰੋ ਮਨ ਦੀ। ਅੱਜ ਵੀ ਪਹਿਲਾਂ ਡਿਬੇਟ ਇਸ ਤੇ ਗੱਲ ਹੋ ਰਹੀ ਸੀ, ਮੈਂ ਕਿਹਾ ਨਹੀਂ, ਇਵੇਂ ਨਹੀਂ ਹੈ। ਇਸ ਮਨ ਖੁਟਹਰ ਕਾ ਨਹੀਂ ਵਿਸਾਸ,
ਇਹ ਮਨ ਖੋਟਾ ਹੈ, ਮਨ ਦੇ ਪਿੱਛੇ ਨਹੀਂ ਲੱਗਣਾ। ਗੁਰੂ ਤਾਂ ਸਾਨੂੰ ਯਾਦ ਕਰਵਾਉਂਦੇ ਨੇ ਕਿ ਗੁਰ ਕੀ ਮਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਸੋ ਅਸੀਂ ਇਹ ਸਮਝਦੇ ਹਾਂ ਕਿ ਜੀਵਨ ਇੱਕ ਬੜੀ ਕੀਮਤੀ ਦਾਤ ਹੈ, ਅਕਾਲ ਪੁਰਖ ਦੀ ਇੰਨੀ ਵੱਡੀ ਇਹ ਦੇਣ ਹੈ। ਔਰ ਬਹੁਤ ਵਾਰ ਅਸੀਂ ਫਿਰ ਕਦੇ ਡਿਸਕਸ ਵੀ ਕਰਾਂਗੇ, ਅਸੀਂ ਹਿੰਦੂ ਥਾਟ ਜਾਂ ਬੌਧਿਕ ਥਾਟ ਦੇ ਥੱਲੇ ਇਹਨੂੰ ਦੇ ਸਿਰ 'ਚ ਸਵਾਹ ਪਾਈ ਹੁੰਦੀ ਹੈ, ਕਿਉਂਕਿ ਸਿਰ 'ਚ ਸਵਾਹ ਪਾਉਂਦੇ ਸੀ, ਮੁੰਡਨ ਹੋਇਆ ਸਵਾਹ ਹੋਈ, ਕਿਉਂਕਿ ਘਟੀਆ ਮੰਨਦੇ ਸੀ। ਤਾਂ ਗੁਰੂ ਸਾਹਿਬ ਨੇ ਤਾਂ ਫਰਮਾਇਆ ਇਸ ਦੇਹੀ ਕੋ ਜਾਂ ਜਿਸ ਦੇਹੀ ਕੋ ਲੋਚੈ ਦੇਵ ਸਾ ਦੇਹੀ ਭਜ ਹਰ ਕੀ ਸੇਵ। ਦੇਵ ਐਂਜਲਸ ਨੂੰ ਕਹਿੰਦੇ ਨੇ ਕਿ ਦੇਵਤੇ ਵੀ ਇਹ ਚਾਹੁੰਦੇ ਨੇ ਵੀ ਅਸੀਂ ਇਨਸਾਨ ਬਣ ਜਾਈਏ, ਕਿਉਂਕਿ ਜਿੰਨੇ ਐਕਸਪੀਰੀਅੰਸ ਤੁਸੀਂ ਹਿਊਮਨ ਬਾਡੀ ਦੇ ਨਾਲ ਕਰਦੇ ਹੋ, ਦੇਵਤਿਆਂ ਦੀ ਤਾਂ ਬਾਡੀ ਨਹੀਂ ਹੁੰਦੀ। ਜੇ ਇਹਨਾਂ ਦਾ ਬਲੀਵ ਨੂੰ ਮੰਨੋ, ਕ੍ਰਿਸਚੀਅਨਿਟੀ ਜਾਂ ਦੂਜਿਆਂ ਦੇ, ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਦੇਵਤੇ ਵੀ ਚਾਹੁੰਦੇ ਨੇ ਕਿ ਅਸੀਂ ਇਨਸਾਨ ਬਣ ਜਾਈਏ। ਇਹ ਇਨਸਾਨੀ ਜੀਵਨ ਬੜਾ ਕੀਮਤੀ ਜੀਵਨ ਔਰ ਬਹੁਤ ਕੁਝ ਜਿਹੜਾ ਹੈ ਉਹ ਸਰੀਰਕ ਤੰਦਰੁਸਤੀ ਦੇ ਨਾਲ ਜੁੜਿਆ ਹੁੰਦਾ। ਔਰ ਅਸੀਂ ਜਿਹੜਾ ਇਸ ਜਿਹੜਾ ਰਸਤਾ ਗੁਰਮਤਿ ਦਾ, ਜਿਸ ਦੇ ਵਿੱਚ ਗੁਰੂ ਦੀ ਆਗਿਆ 'ਚ ਜੀਵਨ ਜਿਉਣਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਤੇ ਹੁਕਮ ਦੇ ਵਿੱਚ ਸਹਿਜ ਹੈ, ਸਹਿਜ ਦੇ ਵਿੱਚ ਠਹਿਰਾਵ ਹੈ, ਠਹਿਰਾਵ ਦੇ ਵਿੱਚ ਕੋਈ ਬੇਮਤਲਬ ਦੌੜ ਨਹੀਂ। ਤੇ ਫਿਰ ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ, ਇਹ ਅਵਸਥਾ ਹੈ। ਜੀ ਰਾਜਾ, ਇਸ ਦੇ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।